ਵਤੀਰਾ ਸੈਂਟਰ ਦੀ ਹਕੂਮਤ ਨੇ ਰੱਖਿਆ ਹੋਇਆ ਸਿੱਖ ਕੌਮ ਦੇ ਨਾਲ, ਅੱਜ ਸਿੱਖ ਕੌਮ ਇੰਨੀ ਕੁ ਬੇਵਸ ਲਾਚਾਰ ਹੋਈ ਪਈ, ਸਾਡੀ ਸੁਣਵਾਈ ਕਿਤੇ ਨਾ ਤਾਂ ਭਾਰਤ ਵਾਂਗੂ ਜਾਂ ਹੋਰ ਮੁਲਕਾਂ ਵਾਂਗੂ ਕੋਈ ਬਹੁਤ ਵੱਡਾ ਮਿਲਟਰੀ ਡਿਫੈਂਸ ਹੈ ਸਾਡੇ ਕੋਲ ਕਿ ਅਸੀਂ ਆਪਣਾ ਬਦਲਾ ਜਿਹੜਾ ਉਹ ਜੰਗ ਲਾ ਕੇ ਲੜ ਸਕੀਏ। ਅੱਜ ਕੌਮ ਇੰਨੇ ਇਹੋ ਜਿਹੇ ਹਾਲਾਤਾਂ 'ਚ ਕਿ ਸਾਡੇ ਕੋਲ ਵੋਟ ਤੋਂ ਬਿਨਾਂ ਕੁਝ ਹੋਰ ਹੈ ਨਹੀਂ, ਤੇ ਵੋਟਾਂ ਦੇ ਵਿੱਚ ਸਭ ਤੋਂ ਵਧੀਆ ਰਾਹ ਜਿਹੜਾ ਉਹ ਇਹੀ ਹੈ ਕਿ ਜੇਕਰ ਤੁਸੀਂ ਸਾਡੇ ਕਿਸੇ ਬੰਦੇ ਤੇ ਜ਼ੁਲਮ ਕਰੋਗੇ, ਕੌਮ ਤੇ ਜ਼ੁਲਮ ਕਰੋਗੇ, ਤਾਂ ਉਹ ਬੰਦਾ ਫਿਰ ਇਸ ਤਰ੍ਹਾਂ ਹੀ ਖਿਡਾਰ ਕੇ ਤੁਹਾਡੇ ਕਿਲਿਆਂ ਦੇ ਵਿੱਚ ਜਿਤਾ ਕੇ ਕੌਮ ਭੇਜੂਗੀ। ਅਸੀਂ ਬੀਬੀ ਜੀ ਦਾ ਵਿਰੋਧ ਨਹੀਂ ਕਰਨਾ ਹੈ, ਪਰ ਅਕਾਲੀ ਦਲ ਬਾਦਲ ਵੱਲੋਂ ਜਿਹੜੀ ਉਹ ਖਲੋਤੀ, ਅਸੀਂ ਉਸ ਪਾਰਟੀ ਦਾ ਵਿਰੋਧ ਕਰਦੇ ਨਾ ਕਿ ਬੀਬੀ ਜੀ ਦਾ। ਜਿਸ ਪਾਰਟੀ ਨੇ 78 ਦੇ ਵਿੱਚ ਸਾਡੇ ਸਿੱਖਾਂ ਦਾ ਘਾਣ ਕੀਤਾ, 84 ਦੇ ਵਿੱਚ ਸਾਡੇ ਸਿੱਖਾਂ ਦਾ ਘਾਣ ਕਰਨ ਵਾਲਿਆਂ ਦਾ ਸਾਥ ਦਿੱਤਾ, ਉਸ ਤੋਂ ਬਾਅਦ 97 ਵਿੱਚ ਜਦੋਂ ਸਰਕਾਰ ਬਣਾਈ, ਉਸ ਤੋਂ ਬਾਅਦ ਕਿੰਨੇ ਸਾਡੇ ਪੁਲਿਸ ਮੁਕਾਬਲੇ ਬਣਾ ਕੇ ਇਹਨਾਂ ਨੇ ਖਤਮ ਕੀਤੇ। 12 ਮੁੰਡੇ ਸਾਡੇ ਸਰਸੇ ਵਾਲੇ ਦੇ ਚੱਕਰ ਦੇ ਵਿੱਚ ਇਹਨਾਂ ਫੜ ਕੇ ਮਾਰਤੇ, ਉਹਨਾਂ ਦਾ ਇਨਸਾਫ ਕਿੱਥੋਂ ਦੇਣਾ ਸੀ? ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਨਾਲੀਆਂ ਵਿੱਚ ਇਸੇ ਸਰਕਾਰ ਨੇ ਰੋੜ ਤੇ। ਜਾਂ ਉਸੇ ਵੱਲੋਂ ਕੋਈ ਧਰਮੀ ਬੰਦਾ ਉੱਠ ਕੇ ਕਵੇ ਵੀ ਮੈਂ ਤਾਂ ਧਰਮੀ ਬੰਦਾ ਤੇ ਮੈਂ ਇਹਨਾਂ ਵੱਲੋਂ ਆਇਆ, ਇਹ ਸਾਨੂੰ ਮਨਜ਼ੂਰ ਨਹੀਂ। ਤਰਨਤਾਰਨ ਜਿਮਣੀ ਚੋਣ ਦੇ ਵਿੱਚ ਭਾਈ ਸੰਦੀਪ ਸਿੰਘ ਸਨੀ ਦੇ ਭਰਾ ਭਾਈ ਮਨਦੀਪ ਸਿੰਘ ਖਾਲਸਾ ਨੂੰ ਪੰਥਕ ਜਥੇਬੰਦੀਆਂ ਦੇ ਵੱਲੋਂ ਸਾਂਝਾ ਉਮੀਦਵਾਰ ਐਲਾਨਿਆ ਗਿਆ। ਤਾਂ ਹਾਲ ਦੇ ਵਿੱਚ ਅੱਜ ਪਹਿਲਾ ਦਿਨ ਹੈ, ਆਗਾਜ਼ ਹੋਇਆ ਚੋਣ ਪ੍ਰਚਾਰ ਦਾ, ਔਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਅਰਦਾਸ ਕੀਤੀ ਗਈ ਹੈ, ਜਿੱਥੇ ਤਮਾਮ ਸਾਰੀਆਂ ਜਥੇਬੰਦੀਆਂ ਦੇ ਨੁਮਾਇੰਦਿਆਂ ਦੇ ਨਾਲ ਵਾਰਤਾਲਾਪ ਕੀਤਾ। ਤਾਂ ਉੱਥੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਜਤਿੰਦਰ ਸਿੰਘ ਥਿੰਦ ਸਾਹਿਬ ਨੇ, ਤਾਂ ਦਿਓਲ ਸਾਹਿਬ ਵੀ ਸਾਡੇ ਨਾਲ ਹੈ, ਗੱਲਬਾਤ ਕਰਾਂਗੇ। ਬਾਈ ਜੀ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਕਿ ਕਿਵੇਂ ਦੇਖਦੇ ਹੋ ਜੀ, ਸਾਂਝਾ ਉਮੀਦਵਾਰ ਐਲਾਨਿਆ ਗਿਆ ਹੈ, ਤਾਂ ਦੂਜੇ ਪਾਸੇ ਸਰਕਾਰੀ ਤਾਮਝਾਮ ਹੈ, ਦੋਨਾਂ ਚੀਜ਼ਾਂ ਦਾ ਜਦੋਂ ਕੰਪੈਰੀਜ਼ਨ ਕਰਦੇ ਹਾਂ ਤਾਂ ਕਿਵੇਂ ਦੇਖਦੇ ਹਾਂ ਜੀ? ਸਰਦਾਰ ਸਾਹਿਬ, ਸਭ ਤੋਂ ਪਹਿਲਾਂ ਆਪ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਤੁਸੀਂ ਸਵਾਲ ਕੀਤਾ ਹੈ ਕਿ ਇੱਕ ਬੰਨੇ ਸਰਕਾਰੀ ਤਾਮਝਾਮ ਤੇ ਇੱਕ ਬੰਨੇ ਪੰਥ ਵੱਲੋਂ ਇੱਕ ਐਲਾਨਿਆ ਉਮੀਦਵਾਰ, ਦੇਖੋ ਸਿੱਖ ਕੌਮ ਦੇ ਉੱਤੇ ਬੜੇ ਲੰਬੇ ਸਮੇਂ ਤੋਂ ਜੋ ਵਤੀਰਾ ਸੈਂਟਰ ਦੀ ਹਕੂਮਤ ਨੇ ਰੱਖਿਆ ਹੋਇਆ ਸਿੱਖ ਕੌਮ ਦੇ ਨਾਲ, ਅੱਜ ਸਿੱਖ ਕੌਮ ਇੰਨੀ ਕੁ ਬੇਵਸ ਲਾਚਾਰ ਹੋਈ ਪਈ, ਸਾਡੀ ਸੁਣਵਾਈ ਕਿਤੇ ਨਹੀਂ। ਤੇ ਇਹ ਜਿਹੜਾ ਸਰਦਾਰ ਸੰਦੀਪ ਸਿੰਘ ਸਨੀ ਜੀ ਨੇ ਜਿਹੜਾ ਇੱਕ ਪੰਥ ਦਾ ਜਿਹੜਾ ਕਰਜ਼ ਸੀ ਲਾਇਆ, ਇੱਕ ਦੁਸ਼ਟ ਨੂੰ ਸੋਧ ਕੇ, ਤੇ ਪੰਥ ਦੇ ਸਿਰ ਤੇ ਅੱਜ ਜਦੋਂ ਪੰਥ ਨੂੰ ਸਮਾਂ ਮਿਲਦਾ ਹੈ ਵੀ ਉਹਨਾਂ ਵੱਲੋਂ ਕੀਤੀ ਸੇਵਾ ਦਾ ਮੁੱਲ ਪਾਉਣ ਦਾ, ਤਾਂ ਸਾਡੇ ਕੋਲ ਦੇਖੋ ਅੱਜ ਨਾ ਤਾਂ ਕਿਸੇ ਹਕੂਮਤਾਂ ਵਾਂਗੂ, ਨਾ ਤਾਂ ਭਾਰਤ ਵਾਂਗੂ ਜਾਂ ਹੋਰ ਮੁਲਕਾਂ ਵਾਂਗੂ ਕੋਈ ਬਹੁਤ ਵੱਡਾ ਮਿਲਟਰੀ ਡਿਫੈਂਸ ਹੈ ਸਾਡੇ ਕੋਲ ਕਿ ਅਸੀਂ ਆਪਣਾ ਬਦਲਾ ਜਿਹੜਾ ਉਹ ਜੰਗ ਲਾ ਕੇ ਲੜ ਸਕੀਏ। ਅੱਜ ਕੌਮ ਇੰਨੇ ਇਹੋ ਜਿਹੇ ਹਾਲਾਤਾਂ 'ਚ ਕਿ ਸਾਡੇ ਕੋਲ ਵੋਟ ਤੋਂ ਬਿਨਾਂ ਕੁਝ ਹੋਰ ਹੈ ਨਹੀਂ, ਤੇ ਵੋਟਾਂ ਦੇ ਵਿੱਚ ਸਭ ਤੋਂ ਵਧੀਆ ਰਾਹ ਜਿਹੜਾ ਉਹ ਇਹੀ ਹੈ ਕਿ ਜੇਕਰ ਤੁਸੀਂ ਸਾਡੇ ਕਿਸੇ ਬੰਦੇ ਤੇ ਜ਼ੁਲਮ ਕਰੋਗੇ, ਕੌਮ ਤੇ ਜ਼ੁਲਮ ਕਰੋਗੇ, ਤਾਂ ਉਹ ਬੰਦਾ ਫਿਰ ਇਸ ਤਰ੍ਹਾਂ ਹੀ ਖਿਡਾਰ ਕੇ ਤੁਹਾਡੇ ਕਿਲਿਆਂ ਦੇ ਵਿੱਚ ਜਿਤਾ ਕੇ ਕੌਮ ਭੇਜੂਗੀ। ਤੇ ਅੱਜ ਕੌਮ ਦੇ ਕੋਲ ਇੱਕ ਮੌਕਾ ਹੈ ਕਿ ਇੱਕ ਵੋਟ ਪਾ ਕੇ ਆਪਦੇ ਆਗੂਆਂ ਨੂੰ ਔਰ ਇਹਨਾਂ ਨੂੰ ਹਕੂਮਤ ਨੂੰ ਵੀ ਫਿਰ ਲਲਕਾਰ ਹੈ ਕਿ ਤੁਸੀਂ ਜਿਵੇਂ ਸਾਡੇ ਨਾਲ ਕਰੋਗੇ ਉਹੋ ਜਿਹਾ ਜਵਾਬ ਕੌਮ ਤੁਹਾਨੂੰ ਅੱਗੋਂ ਦੇਊਗੀ। ਅੱਜ ਪਹਿਲੇ ਦਿਨ ਚੋਣ ਦਾ ਆਗਾਜ਼ ਹੋਇਆ, ਤਾਂ ਇਸੇ ਚੀਜ਼ ਨੂੰ ਲੈ ਕੇ ਕਿਵੇਂ ਦੇਖਦੇ ਆ ਜੀ, ਜਿਹੜੇ ਹਾਲਾਤ ਹੈ ਕਿਵੇਂ ਦੇ ਬਣ ਸਕਦੇ ਆ, ਜਾਂ ਜਿਹੜਾ ਗਰਾਊਂਡ ਤੋਂ ਲੋਕਾਂ ਦਾ ਸਮਰਥਨ ਮਿਲਿਆ? ਜਿਵੇਂ ਅਸੀਂ ਪਹਿਲਾਂ ਵੀ ਤਸਵੀਰਾਂ ਦੇ ਵਿੱਚ ਦੇਖਿਆ ਕਿ ਲੋਕ ਆਪ ਮੁਹਾਰੇ ਲੰਗਰ ਲਗਾ ਕੇ ਬੈਠੇ ਹੋਏ ਨੇ, ਜੀ ਆਇਆਂ ਆਖਿਆ ਜਾ ਰਿਹਾ, ਤਾਂ ਇਸ ਚੀਜ਼ ਨੂੰ ਲੈ ਕੇ ਐਨਾਲਾਈਜ਼ ਕਿੱਦਾਂ ਕਰਦੇ ਆ? ਦੇਖੋ ਬਹੁਤ ਸੋਹਣਾ, ਤੁਸੀਂ ਗੁਰੂ ਸਾਹਿਬ ਦੀ ਕਿਰਪਾ ਰਹੀ ਹੈ, ਸਾਰੀ ਪੰਥ ਨੇ ਇਕਜੁੱਟਤਾ ਦਿਖਾਈ ਹੈ, ਔਰ ਕਿਵੇਂ ਸੰਗਤ ਦੇ ਵਿੱਚ ਉਤਸ਼ਾਹ ਹੈ, ਨੌਜਵਾਨ ਆਪ ਖੁਦ ਮੁਹਾਰੇ ਗੱਡੀਆਂ ਲੈ ਕੇ ਕਾਫਲਿਆਂ ਦੇ ਰੂਪ 'ਚ ਅੱਜ ਇੱਥੇ ਆਏ ਆ, ਪਹਿਲਾ ਦਿਨ ਹੈ, ਤੇ ਇਸ ਗੁਰੂ ਸਾਹਿਬ ਦੀ ਕਿਰਪਾ ਰਹੀ ਤੇ ਇਹ ਬਹੁਤ ਵੱਡਾ ਹੋਰ ਵੀ ਅੱਗੇ ਕਾਫਲਾ ਵਧਣਾ ਹੈ। ਤੇ ਅਸੀਂ ਤਾਂ ਇਹੀ ਉਮੀਦ ਕਰਦੇ ਹਾਂ ਕਿ ਬਾਕੀ ਵੀ ਉਹ ਧਿਰਾਂ ਜਿਹੜੀਆਂ ਸਿੱਖ ਆਪਦੇ ਆਪ ਨੂੰ ਕਹਾਉਂਦੀਆਂ ਹੈ, ਪੰਥ ਦਾ ਹਿੱਸਾ ਦੱਸਦੀਆਂ, ਉਹ ਧਿਰਾਂ ਵੀ ਪਾਰਟੀਬਾਜ਼ੀਆਂ ਤੋਂ ਉੱਪਰ ਉੱਠ ਕੇ ਸਾਂਝੇ ਤੌਰ ਤੇ ਆਪਦੇ ਇਸ ਉਮੀਦਵਾਰ ਨੂੰ ਅਸੀਂ ਜਿਤਾ ਕੇ ਤੇ ਆਪਾਂ ਭੇਜੀਏ। ਅਕਾਲੀ ਦਲ ਅੰਮ੍ਰਿਤਸਰ ਦੇ ਤੁਸੀਂ ਨੌਜਵਾਨ ਹੋ, ਨੌਜਵਾਨ ਆਗੂ, ਤੇ ਖਾਸ ਤੌਰ ਤੇ ਜੇ ਗੱਲ ਕਰੀਏ ਤਾਂ ਨੌਜਵਾਨਾਂ ਦੀ ਇਹ ਚਿੰਤਾ ਹੁੰਦੀ ਹੈ ਕਿ ਕੌਮ ਨੂੰ ਏਕੇ ਦੇ ਵਿੱਚ ਜਾਣਾ ਚਾਹੀਦਾ, ਏਕਤਾ ਹੋਣੀ ਚਾਹੀਦੀ ਹੈ, ਪੰਥਕ ਜਥੇਬੰਦੀਆਂ ਦੀ ਇੱਕ ਪਲੇਟਫਾਰਮ ਹੋਣਾ ਚਾਹੀਦਾ। ਤਾਂ ਇਸ ਚੀਜ਼ ਨੂੰ ਲੈ ਕੇ ਜਦੋਂ ਦੇਖਿਆ ਜਾਵੇ, ਤਰਨਤਾਰਨ ਦਾ ਜਿਮਣੀ ਚੋਣ ਹੈ, ਇਹਦੇ ਵਿੱਚ ਸਾਂਝਾ ਉਮੀਦਵਾਰ ਪੰਥਕ ਜਥੇਬੰਦੀਆਂ ਦਾ ਆ ਚੁੱਕਾ ਹੈ, ਤਾਂ ਭਵਿੱਖ ਦੇ ਵਿੱਚ ਲੱਗਦਾ ਕਿ ਜਿਹੜਾ ਏਕਤਾ ਦਾ ਰਾਹ ਖੁੱਲ੍ਹਣਾ ਚਾਹੀਦਾ ਸੀ ਉਹ ਖੁੱਲ੍ਹਦਾ ਨਜ਼ਰ ਆ ਰਿਹਾ? ਬਿਲਕੁਲ ਜੀ, ਦੇਖੋ ਜਿੱਥੇ ਪੰਥ ਦਾ ਸਵਾਲ ਹੈ, ਪੰਥ ਦੀ ਏਕਤਾ ਜਿੱਥੇ ਹੋਵੇ ਤਾਂ ਸਾਰੀਆਂ ਧਿਰਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਹੈ। ਇਹੀ ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਪਿਛਲੀ ਵਾਰ ਵੀ ਇਸ ਹਲਕੇ ਦੇ ਵਿੱਚ ਇਹ ਕਰਕੇ ਦਿਖਾਇਆ। ਅਕਾਲੀ ਦਲ ਅੰਮ੍ਰਿਤਸਰ ਨੇ ਜਦੋਂ ਸਰਦਾਰ ਹਰਪਾਲ ਸਿੰਘ ਬਲੇਰ ਨੂੰ ਟਿਕਟ ਦਿੱਤੀ ਗਈ ਤਾਂ ਸਰਦਾਰ ਅੰਮ੍ਰਿਤਪਾਲ ਸਿੰਘ ਦਾ ਸਾਰੀ ਕੌਮ ਵੱਲੋਂ ਇੱਕ ਹੋਇਆ ਕਿ ਆਪਾਂ ਅੰਮ੍ਰਿਤਪਾਲ ਸਿੰਘ ਚੋਣ ਲੜਨੀ ਚਾਹੁੰਦੇ ਆ, ਤਾਂ ਬਲੇਰ ਸਾਹਿਬ ਨੂੰ ਕੈਂਡੀਡੇਟ ਜਿਹੜਾ ਬਿਠਾਇਆ ਗਿਆ ਮਾਨ ਸਾਹਿਬ ਦੀ ਪਾਰਟੀ ਵੱਲੋਂ। ਫਿਰ ਇਸ ਵਾਰ ਵੀ ਇਹੀ ਹੋਇਆ ਕਿ ਪਹਿਲਾਂ ਸਰਦਾਰ ਸੰਦੀਪ ਸਿੰਘ ਸਨੀ
ਸੰਨੀ ਜੀ ਦਾ ਐਲਾਨ ਨਹੀਂ ਕੀਤਾ ਗਿਆ ਸੀ ਤੇ ਫਿਰ ਇਸ ਵਾਰੀ ਵੀ ਉਮੀਦਵਾਰ ਦੇ ਤੌਰ ਤੇ ਬੀਬੀ ਅੰਮ੍ਰਿਤਪਾਲ ਕੌਰ ਮਲੋਆ ਜੀ ਨੂੰ ਸਰਦਾਰ ਮਾਨ ਨੇ ਸਮਰਥਨ ਦਿੱਤਾ। ਚਾਹੇ ਤੁਸੀਂ ਕੌਮ ਵੱਲੋਂ ਜਿਵੇਂ ਵੀ ਲੜਨਾ ਚਾਹੁੰਦੇ ਹੋ ਅਸੀਂ ਤੁਹਾਡੇ ਨਾਲ ਆ। ਫਿਰ ਜਦੋਂ ਆਇਆ ਸੰਦੀਪ ਜੀ ਦੀ ਗੱਲ ਆਈ ਵੀ ਆਪਾਂ ਸੰਦੀਪ ਸਿੰਘ ਸੰਜੀ ਨੂੰ ਟਿਕਟ ਦੇ ਕੇ ਆਪਾਂ ਲੈ ਕੇ ਚੱਲੀਏ, ਤਾਂ ਸਰਦਾਰ ਮਾਨ ਸਾਹਿਬ ਨੇ ਬੇਨਤੀ ਕੀਤੀ, ਬੀਬੀ ਮਲੋਆ ਜੀ ਸਾਰਿਆਂ ਨੇ ਇਕੱਠੇ ਹੋ ਕੇ ਵਧੀਆ ਇੱਕ ਫੈਸਲਾ ਲਿਆ ਕਿ ਜੇਕਰ ਸੰਦੀਪ ਸਿੰਘ ਸੰਨੀ ਸਾਡੇ ਅੱਗੇ ਆਉਂਦੇ ਆ ਤੇ ਆਪਾਂ ਇਹਨਾਂ ਨੂੰ ਚੋਣਾਂ ਲੜਾਈਏ। ਤੇ ਇਹ ਚੰਗੇ ਫੈਸਲੇ ਹੁੰਦੇ ਆ ਜਿੱਥੇ ਕੌਮ ਜਿਹੜੀ ਆ ਛੋਟੀਆਂ ਵਿਚਾਰ ਮਤਭੇਦ ਹੁੰਦੇ ਆ, ਉੱਥੇ ਕਈ ਵਾਰ ਇਹੋ ਜਿਹੇ ਫੈਸਲੇ ਸਾਨੂੰ ਨੇੜੇ ਕਰ ਦਿੰਦੇ ਆ। ਦਿਓਲ ਸਾਹਿਬ, ਇੱਕ ਵੱਡਾ ਸਵਾਲ ਆ, ਜਦੋਂ ਮਾਝੇ ਵਾਲਿਆਂ ਦੀ ਗੱਲ ਆਉਂਦੀ ਆ ਤਾਂ ਬੀਬੀ ਖਾਲੜਾ ਦੀ ਗੱਲ ਹੋਵੇ ਤਾਂ ਉਸ ਤੋਂ ਬਾਅਦ ਬੀਬੀ ਖਾਲੜਾ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਆਏ, ਉਹਨਾਂ ਨੂੰ ਜਿੱਤ ਦਵਾਈ, ਤਾਂ ਲੋਕਾਂ ਦੇ ਸਿਰ ਜਿਹੜਾ ਮਿਹਣਾ ਸੀ ਖਾਸ ਤੌਰ ਤੇ ਮਾਝੇ ਵਾਲਿਆਂ ਦੇ ਸਿਰ, ਉਹ ਅੰਮ੍ਰਿਤਪਾਲ ਸਿੰਘ ਦੇ ਰੂਪ ਦੇ ਵਿੱਚ ਜਿਹੜਾ ਸੀ ਉਹ ਮਿਹਣਾ ਲੱਥਾ। ਲੱਗਦਾ ਇੱਕ ਨਵਾਂ ਜਿਹੜਾ ਉਤਰਾਅ ਚੜਾਅ ਦੇਖਣ ਨੂੰ ਮਿਲ ਰਿਹਾ ਹੈ। ਹਾਲ ਦੇ ਵਿੱਚ ਸੰਦੀਪ ਸਿੰਘ ਸੰਨੀ ਦਾ ਪਰਿਵਾਰ ਆਇਆ ਹੈ, ਤਾਂ ਇਸ ਚੀਜ਼ ਨੂੰ ਲੈ ਕੇ ਜਿਹੜੇ ਗਰਾਊਂਡ ਤੇ ਲੋਕ ਹੈ ਉਹ ਕੀ ਦੇਖਦੇ ਆ, ਭਵਿੱਖ ਕੀ ਹੋ ਸਕਦਾ ਇਹਨਾਂ ਚੀਜ਼ਾਂ ਦਾ? ਜਿਹੜਾ ਭਵਿੱਖ ਤਾਂ ਉਹ ਤਾਂ ਆਉਣ ਵਾਲਾ ਪੰਥਕ ਹੀ ਹੈ, ਕਿਉਂਕਿ ਅੱਜ ਦਾ ਜਿਹੜਾ ਨੌਜਵਾਨ ਉਹ ਪੰਜਾਬ ਦੇ ਵਿੱਚ ਪੰਥ ਦੀ ਸਰਕਾਰ ਚਾਹੁੰਦਾ ਹੈ ਤੇ ਪੰਜਾਬ ਦੀ ਜਿਹੜੀ ਵਾਗਡੋਰ ਏ ਉਹ ਪੰਥ ਦੇ ਚਿਹਰਿਆਂ ਨੂੰ ਦੇਣਾ ਚਾਹੁੰਦਾ ਹੈ। ਇਹ ਤਾਂ ਗੱਲ ਸਾਰੀਆਂ ਪਾਰਟੀਆਂ ਮੰਨ ਚੁੱਕੀਆਂ ਨੇ। ਦੂਜੀ ਗੱਲ ਇਸ ਗਰਾਊਂਡ ਦੀ ਰਹੀ, ਇਸ ਗਰਾਊਂਡ ਦੇ ਇਤਿਹਾਸ ਇੱਕ ਵੱਖਰਾ ਹੈ। ਇੱਥੇ ਸਰਦਾਰ ਸਿਮਰਨਜੀਤ ਸਿੰਘ ਮਾਨ 99 ਦੇ ਵਿੱਚ ਚੋਣ ਜਿੱਤ ਕੇ ਤੇ ਉਹਨਾਂ ਨੂੰ ਫਾਂਸੀ ਤੋਂ ਇਹਨਾਂ ਲੋਕਾਂ ਨੇ ਛਡਾਇਆ ਸੀ। ਉਸ ਤੋਂ ਬਾਅਦ ਜੇ ਬੀਬੀ ਖਾਲੜਾ ਇੱਥੋਂ ਖਲੋਤੇ ਸੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਇੱਥੋਂ ਉਹਨਾਂ ਦੇ ਵਿਰੁੱਧ ਕੋਈ ਉਮੀਦਵਾਰ ਨਹੀਂ ਸੀ ਦਿੱਤਾ। ਉਸ ਤੋਂ ਬਾਅਦ ਜੇ ਭਾਈ ਅੰਮ੍ਰਿਤਪਾਲ ਸਿੰਘ ਆਏ ਨੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਬਲੇਰ ਸਾਹਿਬ ਨੂੰ ਬਿਠਾ ਲਿਆ। ਅੱਜ ਜੇ ਕੌਮੀ ਪਰਿਵਾਰ ਦੀ ਗੱਲ ਆਈ ਏ ਵੀ ਜਿਹੜੇ ਪਰਿਵਾਰ ਨੇ ਦੋ ਦੁਸ਼ਟਾਂ ਨੂੰ ਸੋਧਿਆ, ਜਿਨ੍ਹਾਂ ਦਾ ਨਾਂ ਇਤਿਹਾਸ ਦੇ ਕਾਲੇ ਅੱਖਰਾਂ ਦੇ ਵਿੱਚ ਲਿਖਿਆ ਗਿਆ ਸੀ, ਉਹਨਾਂ ਦੋਵਾਂ ਬੰਦਿਆਂ ਨੂੰ ਸੋਧਣ ਵਾਲਾ ਸੰਦੀਪ ਸੰਨੀ ਜੇ ਅੱਜ ਉਹਨਾਂ ਦਾ ਪਰਿਵਾਰ ਆਇਆ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੱਡਾ ਦਿਲ ਵਿਖਾਉਂਦਿਆਂ ਇਹ ਜਿਹੜਾ ਫੈਸਲਾ ਲਿਆ, ਮੈਂ ਤੇ ਕਹਿੰਦਾ ਵੀ ਸਾਡੇ ਤਾਂ ਗੁਰੂ ਸਾਹਿਬ ਨੇ ਕਿਹਾ ਸੀ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ ਲਿਵਲਾਏ, ਹਰ ਨਾਮੇ ਕਿ ਹੋਵੋ ਜਿਹੜੀ ਗੁਰਮੁਖ ਬੈਸੋ ਸਫਾ ਵਿਛਾਏ। ਸਾਨੂੰ ਵੀ ਅੱਜ ਦਰੀਆਂ ਵਿਛਾ ਕੇ ਬਹਿਣਾ ਚਾਹੀਦਾ, ਸਾਨੂੰ ਸਾਡੇ ਆਗੂਆਂ ਨੂੰ ਸਿਰ ਜੋੜ ਕੇ ਬਹਿਣਾ ਚਾਹੀਦਾ ਤੇ ਵਿਚਾਰ ਕਰਨੀ ਚਾਹੀਦੀ ਕਿ ਆਉਣ ਵਾਲੇ ਇਸ ਸਮੇਂ ਦੇ ਵਿੱਚ ਆਪਣੇ ਪੰਥ ਨੂੰ, ਕੌਮ ਨੂੰ ਕਿਵੇਂ ਬਚਾਈਏ। ਪੰਥਕ ਜਥੇਬੰਦੀਆਂ ਦੀ ਇਹ ਦਾਅਵੇਦਾਰੀ ਹੈ ਕਿ ਪੰਥ ਦਾ ਸਾਂਝਾ ਉਮੀਦਵਾਰ ਹੈ, ਤਮਾਮ ਸਾਰੀਆਂ ਜਿਹੜੀਆਂ ਜਥੇਬੰਦੀਆਂ ਸੰਪਰਦਾਵਾਂ ਸਮਰਥਨ ਕਰੋ ਸੰਦੀਪ ਸਿੰਘ ਸੰਨੀ ਦੇ ਪਰਿਵਾਰ ਦਾ, ਉਹਨਾਂ ਦੇ ਭਰਾ ਦਾ। ਤਾਂ ਦੂਜੇ ਪਾਸੇ ਜਥੇਦਾਰ ਗੜਗਾਟ ਸਾਹਿਬ ਨੇ ਆਖਿਆ ਕਿ ਜਿਹੜੇ ਅਕਾਲੀ ਦਲ ਦੇ ਵੱਲੋਂ ਜਿਹੜੀ ਬੀਬੀ ਨੂੰ ਅਨਾਉਂਸ ਕੀਤਾ ਗਿਆ, ਉਹਨਾਂ ਦਾ ਪਿਛੋਕੜ ਧਰਮੀ ਫੌਜੀ ਪਰਿਵਾਰ ਦੇ ਨਾਲ ਜੁੜਿਆ ਹੋਇਆ, ਉਹਨਾਂ ਦਾ ਸਮਰਥਨ ਕਰੋ। ਕੀ ਲੱਗਦਾ ਕਿ ਹੁਣ ਪੰਥਕ ਜਥੇਬੰਦੀਆਂ ਦੇ ਲੋਕ ਪਿੱਛੇ ਜਾਣ ਜਾਂ ਫਿਰ ਜਥੇਦਾਰ ਗੜਗਾਟ ਸਾਹਿਬ ਦੀ ਮੰਨਣ? ਨਹੀਂ, ਵੇਖੋ ਜਥੇਦਾਰ ਗੜਗਾਟ ਸਾਹਿਬ ਸਾਡੇ ਬੜੇ ਸਤਿਕਾਰਯੋਗ ਨੇ। ਅਸੀਂ ਤਾਂ ਅੱਜ ਬਾਬਾ ਬੁੱਢਾ ਸਾਹਿਬ ਦੀ ਧਰਤੀ ਤੋਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ ਵੀ ਅਸੀਂ ਬੀਬੀ ਜੀ ਦਾ ਕੋਈ ਇੱਥੇ ਵਿਰੋਧ ਨਹੀਂ ਕਰਨਾ ਹੈ, ਅਸੀਂ ਬੀਬੀ ਜੀ ਦਾ ਵਿਰੋਧ ਨਹੀਂ ਕਰਨਾ ਹੈ, ਪਰ ਜਿਸ ਪਾਰਟੀ ਵੱਲੋਂ ਅਕਾਲੀ ਦਲ ਬਾਦਲ ਵੱਲੋਂ ਜਿਹੜੀ ਉਹ ਖਲੋਤੀ, ਅਸੀਂ ਉਸ ਪਾਰਟੀ ਦਾ ਵਿਰੋਧ ਕਰਦੇ, ਨਾ ਕਿ ਬੀਬੀ ਜੀ ਦਾ। ਹਾਂ, ਉਹ ਬੀਬੀ ਜੀ ਜੇ ਪੰਥ ਵੱਲੋਂ ਆਉਂਦੇ, ਸਾਂਝੇ ਤੌਰ ਤੇ ਸਾਂਝੇ ਫਰੰਟ ਵੱਲੋਂ ਆਉਂਦੇ, ਅਸੀਂ ਉਹਨਾਂ ਦੀ ਵੀ ਮਦਦ ਕਰ ਸਕਦੇ ਸੀ ਕਿਉਂਕਿ ਧਰਮੀ ਫੌਜੀ ਦੇ ਪਤਨੀ ਨੇ। ਪਰ ਉਸ ਪਾਰਟੀ ਵੱਲੋਂ ਆਏ ਨੇ ਜਿਸ ਪਾਰਟੀ ਨੇ 78 ਦੇ ਵਿੱਚ ਸਾਡੇ ਸਿੱਖਾਂ ਦਾ ਘਾਣ ਕੀਤਾ, 84 ਦੇ ਵਿੱਚ ਸਾਡੇ ਸਿੱਖਾਂ ਦਾ ਘਾਣ ਕਰਨ ਵਾਲਿਆਂ ਦਾ ਸਾਥ ਦਿੱਤਾ। ਉਸ ਤੋਂ ਬਾਅਦ 97 ਵਿੱਚ ਜਦੋਂ ਸਰਕਾਰ ਬਣਾਈ, ਉਸ ਤੋਂ ਬਾਅਦ ਕਿੰਨੇ ਸਾਡੇ ਪੁਲਿਸ ਮੁਕਾਬਲੇ ਬਣਾ ਕੇ ਇਹਨਾਂ ਨੇ ਖਤਮ ਕੀਤੇ। ਭਾਈ ਜਸਪਾਲ ਸਿੰਘ ਸਿੱਧਵਾਂ ਚੌੜ ਜਿਹੜਾ ਭਾਈ ਰਾਜੋਆਣਾ ਦੀ ਫਾਂਸੀ ਦੇ ਖਿਲਾਫ ਪ੍ਰਦਰਸ਼ਨ ਦੇ ਵਿੱਚ ਉਹ ਇਹਨਾਂ ਸ਼ਹੀਦ ਕੀਤਾ ਇਸੇ ਸਰਕਾਰ ਨੇ। 12 ਮੁੰਡੇ ਸਾਡੇ ਸਰਸੇ ਵਾਲੇ ਦੇ ਚੱਕਰ ਦੇ ਵਿੱਚ ਇਹਨਾਂ ਫੜ ਕੇ ਮਾਰਤੇ। ਉਹਨਾਂ ਦਾ ਇਨਸਾਫ ਕਿੱਥੋਂ ਦੇਣਾ ਸੀ? ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਗਲੀਆਂ ਨਾਲੀਆਂ ਵਿੱਚ ਇਸੇ ਸਰਕਾਰ ਨੇ ਰੋੜ ਤੇ। ਤੇ ਅੱਜ ਉਸੇ ਵੱਲੋਂ ਕੋਈ ਧਰਮੀ ਬੰਦਾ ਉੱਠ ਕੇ ਕਵੇ ਵੀ ਮੈਂ ਤਾਂ ਧਰਮੀ ਬੰਦਾ ਤੇ ਮੈਂ ਇਹਨਾਂ ਵੱਲੋਂ ਆਇਆ, ਇਹ ਸਾਨੂੰ ਮਨਜ਼ੂਰ ਨਹੀਂ। ਭਲਕਰੂ ਦਾ ਕਾਂਗਰਸ ਵੱਲੋਂ ਜਾਂ ਬੀਜੇਪੀ ਵੱਲੋਂ ਕੋਈ ਧਰਮੀ ਆ ਕੇ ਟਿਕਟ ਲੈ ਕੇ ਆ ਜਾਏਗਾ, ਉਹ ਸਾਨੂੰ ਮਨਜ਼ੂਰ ਨਹੀਂ। ਆਮ ਲੋਕ ਵੀ ਪ੍ਰਵਾਨ ਨਹੀਂ ਕਰਦੇ ਇਸ ਚੀਜ਼ ਨੂੰ? ਨਹੀਂ, ਬਿਲਕੁਲ ਨਹੀਂ ਕਰਨਗੇ। ਜਦੋਂ ਲੋਕਾਂ ਨੇ ਅੱਗੇ ਸੱਚਾਈ ਸਾਹਮਣੇ ਆਵੇਗੀ ਵੀ ਉਸ ਪਾਰਟੀ ਵੱਲੋਂ ਜਿਸ ਪਾਰਟੀ ਨੇ ਸਿੱਖ ਕੌਮ ਦਾ ਘਾਣ ਕੀਤਾ, ਉਹ ਕਦੀ ਵੀ ਇਹਨੂੰ ਬਰਦਾਸ਼ਤ ਨਹੀਂ ਕਰਨਗੇ। ਦੂਜੇ ਪਾਸੇ ਉਹ ਨੌਜਵਾਨ ਹੈ ਜਿੰਦਾ ਭਰਾ ਅੱਜ ਜੇਲ੍ਹ 'ਚ ਬੈਠਾ ਹੈ, ਉਹਦੇ ਤੇ 2 ਕਤਲਾਂ ਦਾ ਇਲਜ਼ਾਮ ਹੈ, ਉਹਦੇ ਤੇ ਇਲਜ਼ਾਮ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਸੁੱਟਿਆ। ਸੋ ਉਹਨੇ ਤਾਂ ਸਿੱਖ ਕੌਮ ਦੇ ਨਾਲ ਜਿਹੜੇ ਸਿੱਖ ਕੌਮ ਨੂੰ ਗਾਲਾਂ ਕੱਢਦੇ ਸੀ, ਸਿੱਖ ਕੌਮ ਦਾ ਜਿਹੜੇ ਸੂਬਾ ਸਰਹੰਦ ਨੇ ਘਾਣ ਕੀਤਾ ਸੀ, ਅੱਜ ਜੇ ਉਹਨਾਂ ਨੂੰ ਗੱਡੀ ਚੜਾ ਕੇ ਤੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ, ਅਸੀਂ ਤਾਂ ਉਹਦੇ ਨਾਲ ਹੀ। ਬਿਲਕੁਲ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਤਮਾਮ ਸਾਰੇ ਜਿਹੜੇ ਆਗੂ ਸਾਹਿਬਾਨ, ਵਰਕਰ ਸਾਹਿਬਾਨ ਨੇ, ਉਹ ਸੰਦੀਪ ਸਿੰਘ ਸੰਨੀ ਦੇ ਭਰਾ ਮਨਦੀਪ ਸਿੰਘ ਖਾਲਸਾ ਦੇ ਹਮਾਇਤ ਦੇ ਵਿੱਚ ਆਏ ਨੇ। ਇਸੇ ਨੂੰ ਲੈ ਕੇ ਤਮਾਮ ਸਾਰੀਆਂ ਭਵਿੱਖ ਦੀਆਂ ਕਿਆਸਰਾਈਆਂ
ਕਿਹੜੇ ਸੰਦਰਭ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ। ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।